ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਅਪਡੇਟ ਅਮਰੀਕਾ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, ਨਾਲ ਦੀ ਨਾਲ 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ ਅਤੇ ਘਰਾਂ ਦੇ ਵਿੱਚ ਰੇਡੀਓ ਸੈਟਸ ਸੈਨੋਜ਼ੇ, ਬਰਕਲੇ, ਟਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 17 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ। 20 ਦਸੰਬਰ ਲਾਸਟ ਡੇਟ ਹੈਗੀ ਆ। ਜੇ ਤੁਸੀਂ 1 ਜਨਵਰੀ ਤੋਂ ਆਪਣੀ ਹੈਲਥ ਇੰਸ਼ੋਰੈਂਸ ਜਿਹੜੀ ਸ਼ੁਰੂ ਕਰਵਾਉਣਾ ਚਾਹੁੰਦੇ ਹੋ, ਉਸ ਦੇ ਬਾਰੇ ਜਾਣਕਾਰੀ ਲਈ ਕਾਲ 408 272 2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ, ਰਮਿੰਦਰ ਬਸਰਾ, ਸਤਨਾਮ ਸਿੰਘ ਢਾਲੀਵਾਲ, ਸੁਖਾ ਸਿੰਘ ਗਾਖਲ, ਜੱਸੀ ਗਿੱਲ ਪਲੰਬਿੰਗ ਵਾਲੇ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਮਿਲਾਈਏ ਜਿਹੜੀ ਇੰਪੀਚਮੈਂਟ ਨੂੰ ਲੈ ਕੇ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ। ਕੱਲ੍ਹ ਨੂੰ ਬੁੱਧਵਾਰ ਨੂੰ ਜਿਹੜੀ ਆ ਕਾਂਗਰਸ ਜਿਹੜਾ ਹਾਊਸ ਆ ਉਹਦੇ ਵਿੱਚ ਡੈਮੋਕ੍ਰੇਟਸ ਇਹ ਜਿਹੜਾ ਇੰਪੀਚਮੈਂਟ ਵਾਲਾ ਜਿਹੜਾ ਬਿੱਲ ਆ ਉਹ ਲੈ ਕੇ ਆ ਸਕਦੇ ਹੈਗੇ ਆ। ਅਤੇ ਉਹਦੇ ਸੰਬੰਧ ਦੇ ਵਿੱਚ ਸੈਨੇਟ ਮੈਜੋਰਟੀ ਦੇ ਲੀਡਰ ਜਿਹੜੇ ਮਿਚ ਮਕੌਨਲ ਆ, ਉਹ ਕਹਿੰਦੇ ਵੀ ਜਿਹੜੇ ਮਿਨੋਰਟੀ ਦੇ ਲੀਡਰ ਆ ਚੱਕ ਸ਼ੂਮਰ, ਉਹਨਾਂ ਨੇ ਜਿਹੜੀ ਉਹਨਾਂ ਦੀ ਕਾਲ ਸੀਗੀ ਉਹ ਰਿਜੈਕਟ ਕਰ ਦਿੱਤੀ ਵੀ ਕਿਸੇ ਤਰ੍ਹਾਂ ਦਾ ਜਿਹੜਾ ਬਿਟਰਨੈਸ ਆ ਉਹ ਸੈਨੇਟ ਦੇ ਵਿੱਚ ਲਿਆਂਦਾ ਨਹੀਂ ਜਾਊਗਾ। ਜੀ ਬਿਲਕੁਲ। ਹਾਊਸ ਆਈ ਥਿੰਕ ਉਹਦੇ ਵਿੱਚ ਅੱਜ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਕਮੇਟੀ ਆ ਉਹ ਬੋਲ ਰਹੀ ਸੀ, ਉਹ ਕਹਿ ਰਹੇ ਸੀ ਅਤੇ ਉਹਨਾਂ ਨੇ ਜਿਹੜਾ ਹਾਊਸ ਰੈਜ਼ੋਲਿਊਸ਼ਨ ਅੱਜ ਦਾ ਜਿਹੜਾ ਇੰਟਰੋਡਿਊਸ ਕੀਤਾ ਆ, ਜਿਸ ਦੇ ਵਿੱਚ ਰਾਸ਼ਟਰਪਤੀ ਡੋਨਲਡ ਜੌਨ ਟਰੰਪ ਉਹਨਾਂ ਦੇ ਉੱਤੇ ਜਿਹੜੇ ਆ ਹਾਇਰ ਕ੍ਰਾਈਮਸ ਦੇ ਜਿਹੜੇ ਲਾ ਕੇ ਆਰਟੀਕਲਸ ਉਸ ਨੂੰ ਜਿਹੜਾ ਉਹ ਪੇਸ਼ ਕੀਤਾ ਜਾਊਗਾ ਹਾਊਸ ਦੇ ਵਿੱਚ, ਅਤੇ ਕੱਲ੍ਹ ਨੂੰ ਉਸ ਦੇ ਉੱਤੇ ਜਿਹੜੀ ਉਹ ਵੋਟ ਹੋਵੇਗੀ। ਸੋ ਇਸ ਤੋਂ ਬਾਅਦ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਸੈਨੇਟ ਦੇ ਵਿੱਚ ਜਿਹੜਾ ਕਾਫੀ ਇਸ ਦੇ ਜਿਹੜੀ ਪ੍ਰੋਬਲਮ ਆ ਇਹ ਡੈਮੋਕਰੇਟਸ ਦੇ ਲਈ ਜਿਹੜੀ ਉੱਥੇ ਹੈਗੀ ਆ, ਕਿਉਂਕਿ ਰਿਪਬਲਿਕਨਸ ਆਪਣੀ ਗੱਲ ਤੋਂ ਜਿਹੜੇ ਆ ਉਹ ਟਸ ਤੋਂ ਮਸ ਜਿਹੜੇ ਉਹ ਨਹੀਂ ਹੋ ਰਹੇ, ਅਤੇ ਉਹਨਾਂ ਨੇ ਕਿਹਾ ਆ ਵੀ ਉਹਨਾਂ ਦਾ ਪੂਰਾ ਸਮਰਥਨ ਰਾਸ਼ਟਰਪਤੀ ਨੂੰ ਜਿਹੜਾ ਉਹ ਰਹੇਗਾ। ਇਹਨਾਂ ਦੇ ਵਿੱਚੋਂ ਬਹੁਤ ਸਾਰੇ ਅਜਿਹੇ ਜਿਹੜੇ ਪੋਲੀਟੀਸ਼ੀਅਨ ਵੀ ਹੈਗੇ ਜਿਨ੍ਹਾਂ ਨੇ ਫਲਿੱਪ ਫਲੋਪ ਕੀਤਾ ਆ। ਡੈਮੋਕਰੇਟਸ ਜਿਹੜੇ ਬਿਲ ਕਲਿੰਟਨ ਵੇਲੇ ਕੁਛ ਹੋਰ ਕਹਿੰਦੇ ਸੀ, ਅੱਜ ਡੋਨਲਡ ਟਰੰਪ ਵੇਲੇ ਹੋਰ ਕਹਿ ਰਹੇ ਨੇ, ਅਤੇ ਰਿਪਬਲਿਕਨਸ ਜਿਹੜੇ ਬਿਲ ਕਲਿੰਟਨ ਵੇਲੇ ਕਹਿੰਦੇ ਸੀਗੇ ਵੀ ਨਹੀਂ ਜੀ ਇਹ ਸਭ ਕੁਛ ਹੋਣਾ ਹੀ ਚਾਹੀਦਾ ਹੈ ਚਾਹੇ ਜੋ ਮਰਜ਼ੀ ਹੋ ਜੇ। ਸੋ ਉਹ ਅੱਜ ਸੈਨੇਟ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਆ। ਸੋ ਪਾਰਟੀਜ਼ਨ ਲਾਈਨ ਦੇ ਉੱਤੇ ਜਿਹੜੀ ਇੰਪੀਚਮੈਂਟਸ ਆ ਉਹ ਹੋਣਗੀ ਜਿਹੜੀਆਂ ਉਹ ਹੋਣ ਜਾ ਰਹੀਆਂ ਆ, ਅਤੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਤੀਜੇ ਰਾਸ਼ਟਰਪਤੀ ਹੋਣਗੇ ਜਿਨ੍ਹਾਂ ਦੇ ਖਿਲਾਫ ਜਿਹੜੀ ਹਾਊਸ ਦੇ ਵਿੱਚ ਇੰਪੀਚਮੈਂਟ ਵੋਟ ਜਿਹੜੀ ਆ ਉਹ ਹੋਣ ਜਾ ਰਹੀ ਆ। ਹੁਣ ਸੁਨਹਿਰੀ ਅੱਖਰਾਂ ਦੇ ਨਾਲ, ਕਾਲੇ ਅੱਖਰਾਂ ਦੇ ਨਾਲ, ਜਿਹਦੇ ਨਾਲ ਮਰਜ਼ੀ ਕਹਿ ਲਓ, ਪਰ ਜੋ ਮਰਜ਼ੀ ਆ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਆ ਉਹ ਇਤਿਹਾਸ ਦੇ ਵਿੱਚ ਆਪਣਾ ਨਾਮ ਜਿਹੜਾ ਉਹ ਪੱਕਾ ਉਹ ਕਰ ਚੱਲੇ ਨੇ। ਚਾਹੇ ਬਿਲ ਕਲਿੰਟਨ ਵਾਂਗੂ ਹਾਊਸ ਦੇ ਵਿੱਚ ਇੰਪੀਚ ਹੋਣ ਜਿਹੜੇ ਆ ਅਪਰੂਵ ਹੋਣ ਤੋਂ ਬਾਅਦ ਸੈਨੇਟ 'ਚ ਉਹਨਾਂ ਦੀ ਇੰਪੀਚਮੈਂਟ ਜਿਹੜੀ ਆ ਉਹ ਤੋਂ ਬਰੀ ਹੋ ਜਾਣ। ਸੋ ਦੇਖਦੇ ਹਾਂ ਵੀ ਇਸ ਦੇ ਵਿੱਚ ਕਿੰਨਾ ਕੁ ਜਿਹੜਾ ਇਹ ਲੰਮਾ ਚੌੜਾ ਕੰਮ ਚੱਲੇਗਾ ਜਾਂ ਜਲਦੀ ਸੈਨੇਟ ਦੇ ਵਿੱਚ ਇਹ ਬਿੱਲ ਆ ਉਹ ਠੰਡੇ ਬਸਤੇ ਦੇ ਵਿੱਚ ਚਲੇ ਜਾਊਗਾ ਜੀ। ਅਤੇ ਇਹਦੇ ਨਾਲ ਰਿਲੇਟਡ ਜਿਹੜੇ ਲੇਟੈਸਟ ਸਰਵੇ ਆਏ ਆ ਉਹਨਾਂ ਦੇ ਮੁਤਾਬਕ ਇਹ ਕਹਿੰਦੇ ਆ ਵੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਨੈਕਸਟ ਈਅਰ, ਅੱਜ ਦੀ ਡੇਟ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹ ਡੈਮੋਕਰੇਟ ਦੇ 3 ਕੈਂਡੀਡੇਟਾਂ ਤੋਂ ਅੱਗੇ ਹੈਗੇ ਆ, ਅਤੇ 2 ਡੈਮੋਕਰੇਟ ਜਿਹੜੇ ਆ ਉਹ ਪਾਰਟੀ ਸਵਿਚ ਕਰ ਸਕਦੇ ਆ। ਇੱਕ ਤਾਂ ਕੱਲ੍ਹ ਦੱਸਿਆ ਸੀ ਜਿਹੜੇ ਨਿਊਯਾਰਕ ਦੇ ਡੈਮੋਕਰੇਟ ਕਾਂਗਰਸ ਮੈਨ ਹੈਗੇ ਆ, ਅਤੇ ਅੱਜ ਇਹ ਖਬਰ ਆ ਰਹੀ ਆ ਮਿਨੇਸੋਟਾ ਤੋਂ ਵੀ ਇੱਕ ਡੈਮੋਕ੍ਰੇਟਿਕ ਕਾਂਗਰਸਮੈਨ ਆ ਉਹ ਆਪਣੀ ਪਾਰਟੀ ਸਵਿਚ ਕਰ ਸਕਦੇ ਆ ਰਿਪਬਲਿਕਨ ਵੱਲ ਜੀ। ਸੋ ਕਾਫੀ ਜਿਹੜੀ ਅਦਲਾ ਬਦਲੀ ਆ ਇਹ ਦੇਖਣ ਨੂੰ ਹੁਣ ਇਸ ਪੂਰੇ ਮਾਮਲੇ 'ਚ ਮਿਲੇਗੀ।
ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਵਾਸ਼ਿੰਗਟਨ ਦੇ ਇੱਕ ਕਲੋਥਿੰਗ ਸਟੋਰ ਦੇ ਵਿੱਚ ਕਹਿੰਦੇ 11 ਲੋਕ ਜ਼ਖਮੀ ਹੋ ਗਏ ਜਦ ਇੱਕ ਕਾਰ ਆ, ਵੈਨ ਆ ਜਿਹੜੀ ਆ ਉਸ ਸਟੋਰ ਦੇ ਵਿੱਚ ਆ ਕੇ ਕਰੈਸ਼ ਹੋ ਗਈ। ਬੰਦਾ ਕਹਿੰਦਾ ਆ DUI ਦੇ ਅੰਡਰ ਸੀਗਾ, ਅੰਡਰ ਦਾ ਇਨਫਲੂਐਂਸ ਜਿਹੜਾ ਉਹ ਚਲਾ ਰਿਹਾ ਸੀਗਾ। ਉਸ ਨੂੰ ਉਸ ਦੇ ਬਾਅਦ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਹਦੇ ਉੱਤੇ ਹੁਣ DUI ਦੇ ਨਾਲ ਨਾਲ ਵਾਹੀਕਲ ਅਸਾਲਟ ਦੇ ਜਿਹੜੇ ਆ ਚਾਰਜਸ ਆ ਉਹ ਲਾਏ ਗਏ ਨੇ। ਜਦ ਕਿ ਨਾਲ ਹੀ ਕਹਿੰਦੇ ਵੀ ਉਸ ਦੀ ਜਿਹੜੀ ਸਾਥਣ ਫੀਮੇਲ ਪੈਸੰਜਰ ਆ ਉਸ ਨੂੰ ਅਰੈਸਟ ਕੀਤਾ ਗਿਆ ਸ਼ਾਪ ਲਿਫਟਿੰਗ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਇਹ ਵਾਸ਼ਿੰਗਟਨ ਸਟੇਟ ਦੇ ਵਿੱਚ ਜਿਹੜੀ ਕੱਲ੍ਹ ਸੋਮਵਾਰ ਦੀ ਰਾਤ ਨੂੰ ਘਟਨਾ ਜਿਹੜੀ ਵਾਪਰੀ। ਰੌਸ ਜਿਹੜੇ ਸਟੋਰਸ ਆ ਕਾਫੀ ਮਸ਼ਹੂਰ ਨੇ, ਉਹਨਾਂ ਉੱਥੇ ਜਿਹੜੀ ਆ ਬਰੂਏਨ ਕਰਕੇ ਜਿਹੜੀ ਹੈਗੀ ਸੀਗੀ ਸਿਆਟਲ ਤੋਂ 11 ਮੀਲ ਦੂਰ ਆ, ਉੱਥੇ ਇਹ ਘਟਨਾ ਵਾਪਰੀ। ਜੀ, ਅਗਲੀ ਖਬਰ 'ਤੇ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਐਕਸ ਡਿਪਟੀ ਚੇਅਰਮੈਨ ਜਿਹੜੇ ਸੀਗੇ ਕੈਂਪੇਨ ਦੇ, ਰਿਕ ਗੇਟਸ, ਉਹਨਾਂ ਨੂੰ 45 ਦਿਨਾਂ ਦੀ ਜਿਹੜੀ ਜੇਲ੍ਹ ਹੋਈ ਆ ਅਤੇ 3 ਸਾਲਾਂ ਦੀ ਪ੍ਰੋਬੇਸ਼ਨ ਹੋਈ ਆ, ਕਿਉਂਕਿ ਉਹਨਾਂ ਨੇ ਕਹਿੰਦੇ ਪਈ ਜਿਹੜਾ ਮਿਊਲਰ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਜਿਹੜੀ ਆ ਕੋਆਪਰੇਸ਼ਨ ਦਿੱਤੀ ਸੀਗੀ, ਜਿਹੜਾ ਸਪੈਸ਼ਲ ਕਾਉਂਸਲ ਰੋਬਰਟ ਮੁਲਰ ਲਾਇਆ ਗਿਆ ਸੀ। ਅਤੇ ਉਹਨਾਂ ਨੂੰ ਜਿਹੜਾ ਹੈਗਾ ਆ ਗੇਟਸ ਅਤੇ ਮੈਨਾਫੋਰਟ ਜਿਹੜੇ ਆ ਇਸ ਤੋਂ ਪਹਿਲਾਂ ਪ੍ਰੋਸੀਕਿਊਟ ਹੋ ਚੁੱਕੇ ਹੈਗੇ, ਕਿਉਂਕਿ ਉਹਨਾਂ ਨੇ ਜਿਹੜੀ ਕੰਸਲਟਿੰਗ ਵਰਕ ਦੀ ਜਿਹੜੀ ਫੀਸ ਆ ਕਮਿਸ਼ਨ ਆ ਉਹ ਜਿਹੜਾ ਅਰਨ ਕੀਤਾ ਸੀ, ਕਿਉਂਕਿ ਉਹ ਪ੍ਰੋ ਰਸ਼ੀਅਨ ਪੋਲੀਟੀਕਲ ਪਾਰਟੀ ਜਿਹੜੀ ਯੂਕਰੇਨ ਦੇ ਵਿੱਚ ਆ ਉਹਦੇ ਲਈ ਐਜ਼ ਏ ਕੰਸਲਟੈਂਟ ਕੰਮ ਕਰਦੇ ਸੀ। ਜੀ, ਕੱਲ੍ਹ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਪਰਸਨਲ ਅਟਰਨੀ ਆ ਰੂਡੀ ਗਿਲਿਆਨੀ, ਉਹ ਫੌਕਸ ਨਿਊਜ਼ ਦੇ ਉੱਤੇ ਸੀਗੇ ਅਤੇ ਉਹ ਗੱਲਬਾਤ ਕਰ ਰਹੇ ਸੀ ਅਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਪਤਾ ਆ ਵੀ ਕਿਹੜਾ ਬੰਦਾ ਆ ਜਿਸ ਨੇ ਯਾਨੋਵਿਚ ਜਿਹੜੀ ਯੂਕਰੇਨ ਦੀ ਅੰਬੈਸਡਰ ਆ ਉਸ ਨੂੰ ਬਾਹਰ ਘਟਾਉਣ ਦੇ ਵਿੱਚ ਕੰਮ ਕੀਤਾ ਸੀਗਾ। ਅਤੇ ਕਹਿੰਦੇ ਉਹਦੇ ਕੋਲ ਪ੍ਰੂਫ ਹੈਗਾ ਵੀ ਜਿਹੜੀ ਡੈਮੋਕ੍ਰੇਟਸ ਇੰਪੀਚਮੈਂਟ ਆ ਇਹ ਇੱਕ ਟੋਟਲੀ ਕਵਰ ਅਪ ਹੈਗੀ ਆ। ਉਹਨਾਂ ਨੇ ਜਿਹੜੀ ਸਾਬਕਾ US ਅੰਬੈਸਡਰ ਯੂਕਰੇਨ ਨੂੰ ਜਿਹੜੀ ਸੀਗੀ ਮਾਰੀਆ ਯਾਨਕੋਵਿਚ, ਉਹਦੇ ਉੱਤੇ ਇਹ ਦੋਸ਼ ਕਹਿੰਦੇ ਉਹ ਲਾਏ ਆ ਵੀ ਉਹ ਯੂਕਰੇਨੀਅਨਸ ਆ ਉਹਨਾਂ ਨੂੰ ਵੀਜ਼ਾ ਡਿਨਾਈ ਕਰ ਰਹੇ ਸੀਗੀ, ਜਿਹੜੇ ਯੂਕਰੇਨੀਅਨ ਆ ਕੇ ਇੱਥੇ ਅਮਰੀਕਾ 'ਚ ਦੱਸਣਾ ਚਾਹੁੰਦੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਡੈਮੋਕ੍ਰੇਟਸ ਆ ਉਹਨਾਂ ਨੇ ਯੂਕਰੇਨ ਦੇ ਵਿੱਚ ਕਰਪਸ਼ਨ ਜਿਹੜੀ ਉਹ ਫੈਲਾਈ ਆ। ਸੋ ਇਹਨਾਂ ਨੇ ਟੋਟਲੀ ਨੈਰੇਟਿਵ ਪੂਰਾ ਜਿਹੜਾ ਆ ਉਹ ਹੁਣ ਚੇਂਜ ਜਿਹੜਾ ਉਹ ਕੀਤਾ ਆ ਅਤੇ ਉਹਨਾਂ ਨੇ ਉੱਤੇ ਦੋਸ਼ ਲਾਇਆ ਵੀ ਇਹ ਜਸਟਿਸ ਨੂੰ ਅਬਸਟਰਕਟ ਜਿਹੜੀ ਉਹ ਕਰ ਰਹੀ ਸੀਗੀ। ਇਹ ਕੱਲ੍ਹ ਉਹਨਾਂ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਦਾਅਵਾ ਕੀਤਾ ਆ। ਸੋ ਇੱਕ ਟਾਈਮ ਦੇ ਉੱਤੇ ਗੁਲਿਆਨੀ ਜਿਹੜੇ ਆ ਉਹ ਔਨ ਰੈਕਰਡ TV ਦੇ ਉੱਤੇ ਜਾ ਕੇ ਕਹਿੰਦੇ ਆ ਕੁਇਡ ਪ੍ਰੋ ਕੋ ਆ, ਇੱਕ ਪਾਸੇ ਇਹ ਗੱਲਾਂ ਕਰਦੇ ਆ। ਸਰ ਹੁਣ ਇਹ ਨਹੀਂ ਸਮਝ ਆਉਂਦੀ ਵੀ ਇਹਨਾਂ ਦੀ ਕਿਹੜੀ ਗੱਲ ਸੁਣੀ ਜਾਵੇ ਅਤੇ ਕਿਹੜੀ ਗੱਲ ਇਹਨਾਂ ਦੀ ਛੱਡੀ ਜਾਵੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਸਟੋਰਮ ਨੂੰ ਲੈ ਕੇ, ਵਿੰਟਰ ਸਟੋਰਮ ਨੂੰ, ਅਮਰੀਕਾ ਦੇ ਵਿੱਚ ਆਲਰੇਡੀ 10 ਲੋਕਾਂ ਦੀ ਮੌਤ ਹੋ ਚੁੱਕੀ ਆ। 60 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਇਸ ਸਟੋਰਮ ਦੇ ਨਾਲ ਪ੍ਰਭਾਵਿਤ ਹੋਏ ਹੈਗੇ ਆ। ਮਿਡ ਵੈਸਟ ਅਤੇ ਈਸਟ ਦੇ ਵਿੱਚ ਸਨੋ, ਆਈਸ ਅਤੇ ਵਿੰਟਰੀ ਮਿਕਸ ਜਿਹੜਾ ਚੱਲ ਰਿਹਾ ਆ। ਕਹਿੰਦੇ ਪਈ ਫਰਟੈਲਿਟੀਜ਼ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ ਮਿਜ਼ੂਰੀ ਦੇ ਵਿੱਚ ਹੋਈ ਆ, 3 ਨੇਬਰਾਸਕਾ ਦੇ ਵਿੱਚ ਹੋਈਆਂ, 2 ਇੰਡੀਆਨਾ ਦੇ ਵਿੱਚ ਹੋਈਆਂ ਅਤੇ 1 ਕੈਂਸਸ ਦੇ ਵਿੱਚ ਹੋਈ ਹੈਗੀ ਆ। ਨੈਸ਼ਨਲ ਵੈਦਰ ਸਰਵਿਸ ਨੇ ਇਹ ਪੋਸਟ ਕੀਤਾ ਆ ਵੀ ਜਿਹੜੀਆਂ ਹੈਜ਼ਰਡਸ ਕੰਡੀਸ਼ਨਸ ਹੈਗੀਆਂ 53 ਮਿਲੀਅਨ ਦੇ ਕਰੀਬ ਜਿਹੜੇ ਲੋਕ ਆ ਜਿਹੜੇ ਇਫੈਕਟ ਹੋ ਰਹੇ ਆ, ਅਤੇ ਸਟੋਰਮ ਵਾਰਨਿੰਗ ਜਿਹੜੀ ਆ ਉਹ 6 ਮਿਲੀਅਨ ਲੋਕਾਂ ਨੂੰ ਜਿਹੜਾ ਅਮਰੀਕਾ ਦੇ ਵਿੱਚ ਦਿੱਤੀ ਗਈ ਆ। ਕਈ ਥਾਵਾਂ ਦੇ ਉੱਤੇ 4 ਇੰਚ ਦੇ ਕਰੀਬ ਜਿਹੜੀ ਸਨੋ ਆ ਉਹ ਪੈ ਸਕਦੀ ਆ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਆ ਹਰਜੋਤ ਸਿੰਘ ਜੀ ਵੀ ਜਿਹੜਾ ਬੈਂਕਰਪਸੀ ਫਾਈਲ ਕੀਤੀ ਹੋਈ ਆ PG&E ਦੇ ਉੱਤੇ, ਉਸ ਦੇ ਉੱਤੇ ਆਪਾਂ ਆਲਰੇਡੀ ਕੱਲ੍ਹ ਦੱਸਿਆ ਸੀਗਾ ਵੀ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਇਨਕਾਰ ਕਰ ਦਿੱਤਾ ਸੀਗਾ ਵੀ ਮੈਂ ਇਸ ਦੇ ਉੱਤੇ ਜਿਹੜਾ ਸਾਈਨ ਆਫ ਇਸ ਬੈਂਕਰਪਸੀ ਨੂੰ ਨਹੀਂ ਕਰੂੰਗਾ। ਪਰ ਅੱਜ PG&E ਨੇ ਆਪਣਾ ਇਸ ਬੈਂਕਰਪਸੀ ਦੇ ਅਪਰੂਵਲ ਦੇ ਲਈ ਜਿਹੜੇ ਗਵਰਨਰ ਦੇ ਸਾਈਨ ਆ ਉਸ ਕਲੌਜ਼ ਹੀ ਜਿਹੜਾ ਉਸ ਦੇ ਵਿੱਚੋਂ ਕਹਿੰਦੇ ਆ ਉਹ ਹੁਣ ਕੱਢ ਦਿੱਤਾ ਹੋਇਆ। ਸੈਨ ਫਰਾਂਸਿਸਕੋ ਬੇਸਡ PG&E ਦੀ ਜਿਹੜੀ ਕੰਪਨੀ ਆ ਉਹਨਾਂ ਨੇ ਇਹ ਫੈਸਲਾ ਜਿਹੜਾ ਲਿਆ ਆ। $13.5 ਬਿਲੀਅਨ ਦੀ ਜਿਹੜੀ ਫਾਇਰ ਵਿਕਟਮਸ ਨੂੰ ਜਿਹੜੀ ਡੀਲ ਇੱਕ ਹਿਸਾਬ ਦੇ ਨਾਲ ਕਹਿੰਦੇ ਜਿਹੜੀ ਉਹ ਹੋਣੀ ਸੀ ਵੀ ਉਹਨਾਂ ਨੂੰ ਰਾਹਤ ਜਿਹੜੀ ਉਹ ਦੇਣੀ ਸੀ। ਹੁਣੇ ਰੀਸੈਂਟਲੀ ਉਹਨਾਂ ਨੇ ਇਹ ਸੈਟਲਮੈਂਟ ਅਪਰੂਵ ਜਿਹੜੀ ਉਹ ਹੋਈ ਸੀ। ਉਸ ਤੋਂ ਬਾਅਦ ਦੇ ਵਿੱਚ ਇਹ ਦੇਖਿਆ ਗਿਆ ਆ ਗਵਰਨਰ ਜਿਹੜੇ ਆ ਉਹ ਇਸ ਗੱਲ ਦੇ ਉੱਤੇ ਅੜੇ ਸੀਗੇ ਵੀ PG&E ਦੀ ਐਕਚੁਅਲ ਦੇ ਵਿੱਚ ਸਹੀ ਤਰੀਕੇ ਦੇ ਨਾਲ ਜਿਹੜੀ ਰੀਸਟਰਕਚਰਿੰਗ ਹੋਵੇ। ਉਹ ਚਾਹੁੰਦੇ ਸੀਗੇ ਵੀ ਜਿਹੜੇ PG&E ਦੇ ਬੋਰਡ ਦੇ ਉੱਤੇ ਕੈਲੀਫੋਰਨੀਅਨਸ ਜਿਹੜੇ ਆ ਉਹ ਹੋਣ, ਨਾ ਕਿ ਆਊਟ ਆਫ ਸਟੇਟ ਵਾਲੇ ਜਿਹੜੇ ਬੰਦੇ ਹੋਣ।
ਸੋ ਇਹਦੇ ਨਾਲ ਹਰਜੋਤ ਸਿੰਘ ਜੀ ਇਹ ਆ ਵੀ PG&E ਦਾ ਅੱਜ ਸਟਾਕ ਵੀ 23% ਤੋਂ ਵੱਧ ਕਹਿੰਦੇ ਆ ਥੱਲੇ ਉਹ ਡਿੱਗ ਗਿਆ ਸੀਗਾ। PG&E ਵਾਲਿਆਂ ਨੇ ਇਸ ਬੈਂਕਰਪਸੀ ਨੂੰ ਹਮੇਸ਼ਾ ਹੀ ਆਪਣੀ ਇਸ ਦਲਦਲ ਦੇ ਵਿੱਚੋਂ ਨਿਕਲਣ ਦਾ ਇੱਕ ਰੋੜਾ ਕਹਿ ਲਓ ਵੀ ਇੱਕ ਰਾਹ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਆ ਤਾਂ ਜੋ ਕਹਿੰਦੇ ਵੀ ਉਹ ਨਿਕਲ ਜਾਣ। ਤਾਂ ਪਰ ਐਕਚੁਅਲ ਦੇ ਵਿੱਚ ਰੀਸਟਰਕਚਰਿੰਗ ਬਹੁਤੀ ਜਿਹੜੀ ਉਹ ਕਰਦੇ ਨਹੀਂ ਆ। ਅਤੇ ਜਿਹੜੇ ਗਵਰਨਰ ਨਿਊਸਮ ਆ ਉਹ ਚਾਹੁੰਦੇ ਸੀਗੇ ਵੀ ਇਸ ਦਾ ਐਕਚੁਅਲ ਦੇ ਵਿੱਚ ਚੱਜ ਨਾਲ ਓਵਰਹਾਲ ਉਹ ਹੋ ਸਕੇ, ਅਤੇ ਇਸ ਲਈ ਹੁਣ PG&E ਵਾਲਿਆਂ ਨੇ ਕਿਹਾ ਵੀ ਅਸੀਂ ਸਾਨੂੰ ਤੁਹਾਡੇ ਹੁਣ ਸਾਈਨ ਦੀ ਜਿਹੜੀ ਆ ਇਹ ਜ਼ਰੂਰਤ ਨਹੀਂ ਹੈਗੀ ਜੀ। ਅਤੇ ਇਸ ਤੋਂ ਅਗਲੀ ਖਬਰ ਵੱਲ ਚੱਲੀਏ ਜਿਹੜੀ ਪਾਕਿਸਤਾਨ ਦੇ ਨਾਲ ਰਿਲੇਟਡ ਹੈਗੀ ਆ। ਪਾਕਿਸਤਾਨ ਦੇ ਰਹਿ ਚੁੱਕੇ ਪ੍ਰੈਜ਼ੀਡੈਂਟ ਪਰਵੇਜ਼ ਮੁਸ਼ਰਫ ਨੂੰ ਜਿਹੜੀ ਆ ਕਹਿੰਦੇ ਮੌਤ ਦੀ ਸਜ਼ਾ ਜਿਹੜੀ ਸੁਣਾਈ ਗਈ ਹੈਗੀ ਆ ਟਰਜ਼ਨ ਦੇ ਮਾਮਲੇ 'ਚ। ਉਹ ਅੱਜ ਕੱਲ੍ਹ ਆਬੂ ਧਾਬੀ 'ਚ ਰਹਿੰਦੇ ਹੈਗੇ, ਦੁਬਈ ਦੇ ਵਿੱਚ ਦੇ ਵਿੱਚ ਉਹ ਹੈਗੇ ਆ। ਸੋ ਬਿਲਕੁਲ ਤਖਤਾ ਪਲਟਿਆ ਸੀਗਾ ਉਸਨੇ ਜਿਹੜੇ ਨਵਾਜ਼ ਸ਼ਰੀਫ ਦਾ ਉਸ ਟਾਈਮ ਦੇ ਉੱਤੇ ਕਈ ਸਾਲ ਪਹਿਲਾਂ, ਉਦੋਂ ਉਹਨੂੰ ਜਲਵਤਨੀ ਦੇਸ਼ ਜਲਵਤਨੀ ਹੋਈ ਸੀਗੀ, ਅਤੇ ਅੱਜ ਕੱਲ੍ਹ ਇਹ ਜਿਹੜਾ ਜਲਵਤਨੀ ਦੇ ਉੱਤੇ ਆ। ਸੋ ਸਮੇਂ ਦਾ ਗੇੜ ਦਾ ਜਿਹੜਾ ਉਹ ਪਤਾ ਨਹੀਂ ਲੱਗਦਾ ਹੁੰਦਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ, ਕੱਲ੍ਹ ਵਾਸ਼ਿੰਗਟਨ ਪੋਸਟ ਨੇ ਇੱਕ ਜਿਹੜੀ ਖਬਰ ਸ਼ਾਇਆ ਕੀਤੀ ਸੀ, ਰਿਪੋਰਟ ਸ਼ਾਇਆ ਕੀਤੀ ਸੀ ਵੀ ਕਹਿੰਦੇ ਜਿਹੜੇ ਮੋਰਮਨ ਧਰਮ ਵਾਲੇ ਜਿਹੜੇ ਉਹਨਾਂ ਦੇ ਚਰਚ ਆ ਉਸ ਦੇ ਵਿੱਚ ਕਹਿੰਦੇ ਇੱਕ ਵਿਸਲ ਬਲੋਵਰ ਮੋਰਮਨ ਚਰਚ ਦੇ ਵਿੱਚੋਂ ਉਸਨੇ ਇਹ ਦੱਸਿਆ ਆ ਜਿਹੜੀ IRS ਹੈਗੀ ਇੰਟਰਨਲ ਰੈਵਨਿਊ ਵਾਲੇ ਜਿਹੜੇ ਹੈਗੇ ਉਹਨਾਂ ਨੂੰ ਵੀ ਕਹਿੰਦੇ ਵੀ ਮੋਰਮਨ ਚਰਚ ਦੇ ਕੋਲ ਇਸ ਟਾਈਮ $100 ਬਿਲੀਅਨ ਤੋਂ ਵੱਧ ਜਿਹੜੀਆਂ ਡੋਨੇਸ਼ਨਸ ਉਹਨਾਂ ਨੇ ਇੱਕ ਸਾਈਡ ਦੇ ਉੱਤੇ ਜਿਹੜੀਆਂ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਆ, ਅਤੇ ਉਹ ਕਿਸੇ ਵੀ ਨਾਨ ਪ੍ਰੋਫਿਟ ਕੰਮ ਦੇ ਵਿੱਚ ਉਸ ਨੂੰ ਵਰਤ ਨਹੀਂ ਰਹੇ। ਸੋ ਇਹ ਇੱਕ ਜਿਹੜਾ ਨਵਾਂ ਹਰਜੋਤ ਸਿੰਘ ਜੀ ਦਾਅਵਾ ਜਿਹੜਾ ਪੇਸ਼ ਹੋਇਆ, ਇਸ ਦੇ ਕਰਕੇ ਨਾਨ ਪ੍ਰੋਫਿਟ ਦੇ ਉੱਤੇ ਵੀ ਲੋਕਾਂ ਦੀ ਜਿਹੜੀ ਕਿਤੇ ਨਾ ਕਿਤੇ ਚਰਚਾ ਜਿਹੜੀ ਹੈ ਸ਼ੁਰੂ ਜਿਹੜੀ ਹੈਗੀ ਆ, ਕਿਉਂਕਿ ਸਭ ਤੋਂ ਵੱਧ ਜੇ ਕਿਸੇ ਟੈਕਸ ਤੋਂ ਬਚਾਅ ਹੁੰਦਾ ਆ ਤਾਂ ਉਹ ਜਿੰਨੀਆਂ ਵੀ ਨਾਨ ਪ੍ਰੋਫਿਟ ਅਤੇ ਰਿਲੀਜੀਅਸ ਆਰਗੇਨਾਈਜੇਸ਼ਨਸ ਆ ਉਹਦੇ ਵਿੱਚ ਹੁੰਦਾ ਆ। ਚਾਹੇ ਕਿਸੇ ਵੀ ਧਰਮ ਦੇ ਨਾਲ ਤੁਸੀਂ ਇਸ ਨੂੰ ਸੰਬੰਧਿਤ ਕਰ ਲਓ, ਮਿਲੀਅਨਸ ਬਿਲੀਅਨਸ ਆਫ ਜਿਹੜੇ ਡਾਲਰਸ ਆ ਉਹ ਇਹਨਾਂ ਨੂੰ ਇਸ ਦੇ ਵਿੱਚ ਜਿਹੜੇ ਖਰਚੇ ਦੇ ਵਿੱਚ ਉਹ ਟੈਕਸ ਜਿਹੜਾ ਇਹਨਾਂ ਨੂੰ ਨਹੀਂ ਦੇਣਾ ਪੈਂਦਾ। ਅਤੇ ਇੱਕ ਕਿਤੇ ਨਾ ਕਿਤੇ ਜਿਹੜੇ ਲੋਕ ਵੀ ਆਪਣੇ ਆਪ ਨੂੰ ਟੈਕਸ ਰਿਬੇਟ ਤੋਂ ਬਚਣ ਦੇ ਲਈ ਇੱਥੇ ਡੋਨੇਸ਼ਨਸ ਵੀ ਜਿਹੜੇ ਆ ਉਹ ਦਿੰਦੇ ਆ, ਅਤੇ ਖੁਦ ਓਵਰਆਲ ਪੂਰਾ ਜਿਹੜਾ ਸਟਰਕਚਰ ਆ ਉਹ ਇਸ ਹਿਸਾਬ ਦੇ ਨਾਲ ਹੀ ਜਿਹੜਾ ਉਹ ਬਣਿਆ ਹੋਇਆ ਆ। ਸੋ ਇਹ ਇੱਕ ਹਰਜੋਤ ਸਿੰਘ ਜੀ ਬੜੀ ਵੱਡੀ ਜਿਹੜੀ ਗੱਲ ਆ ਵੀ $100 ਬਿਲੀਅਨ ਉਹਨਾਂ ਨੇ ਇਕੱਠਾ ਕਰਕੇ ਰੱਖਿਆ ਹੋਇਆ ਆ। ਸੋ ਬਿਲਕੁਲ ਦੱਸਦੇ ਜਾਈਏ ਜਿਹੜਾ ਮੋਰਮਨ ਧਰਮ ਆ ਅਮਰੀਕਾ ਦੇ ਵਿੱਚ ਬੜਾ ਸਭ ਤੋਂ ਅਮੀਰ ਧਰਮ ਗਿਣਿਆ ਜਾਂਦਾ। ਇਹਨਾਂ ਦਾ ਵੀ ਸਿੱਖਾਂ ਵਾਂਗ 10% ਦਸਵੰਧ ਕੱਢਦੇ ਆ, ਪਰ ਇਹ ਬੜੇ ਪੱਕੇ ਆ। ਜੇ ਤੁਸੀਂ ਕਿਸੇ ਮੋਰਮਨ ਨੂੰ ਮਿਲੂਗੇ, ਕਿਸੇ ਗੋਰੇ ਮੋਰਮਨ ਨੂੰ, ਤੁਹਾਨੂੰ ਕੋਈ ਇੱਦਾਂ ਦਾ ਨਹੀਂ ਮਿਲੂਗਾ ਜਿਹੜਾ ਆਪਣੀ ਤਨਖਾਹ 'ਚੋਂ ਹਰ ਮਹੀਨੇ 10% ਕੱਟ ਕੇ ਉਹਨਾਂ ਨੂੰ ਨਹੀਂ ਭੇਜਦਾ। ਅਗਲੀ ਖਬਰ ਵੱਲ ਚੱਲੀਏ ਜਿਹੜੀ ਬੋਇੰਗ ਨਾਲ ਰਿਲੇਟਡ ਆ। ਬੋਇੰਗ ਦੇ ਸਟਾਕ ਜਿਹੜੇ ਆ ਉਹ ਲਗਾਤਾਰ ਥੱਲੇ ਨੂੰ ਡਿੱਗਦੇ ਜਾ ਰਹੇ ਆ ਜਦੋਂ ਤੋਂ ਉਹਨਾਂ ਨੇ 737 ਮੈਕਸ ਜਿਹੜਾ ਆ ਉਹਦੀ ਪ੍ਰੋਡਕਸ਼ਨ ਬੰਦ ਕੀਤੀ ਹੋਈ ਹੈਗੀ ਆ। ਇਹ ਜਿਹੜੀ ਪ੍ਰੋਡਕਸ਼ਨ ਆ ਉਹਨਾਂ ਨੇ ਜਨਵਰੀ ਮਹੀਨੇ ਤੋਂ ਬੰਦ ਕੀਤੀ ਸੀਗੀ। ਜਿਹੜਾ ਸਟਾਕ ਆ ਇਹਨਾਂ ਦਾ 1% ਜਿਹੜਾ ਆ ਮੰਗਲਵਾਰ ਨੂੰ ਡਾਊਨ ਗਿਆ ਹੈਗਾ। ਸ਼ੇਅਰ ਜਿਹੜੇ ਆ ਇਹਦੇ ਟੋਟਲ 7% ਡਾਊਨ ਚਲੇ ਗਏ ਆ। ਜਿਹੜਾ FAA ਦੇ ਐਡਮਿਨਿਸਟ੍ਰੇਸ਼ਨ ਸਟੀਫਨ ਡਿਕਨਸਨ ਆ ਉਹਨਾਂ ਨੇ ਬੁੱਧਵਾਰ ਨੂੰ ਕਿਹਾ ਵੀ ਉਹਨਾਂ ਦੀ ਜਿਹੜੀ ਏਜੰਸੀ ਆ ਹਜੇ ਵੀ ਜਿਹੜੀ ਵਾਚ ਕਰ ਰਹੀ ਆ 737 ਨੂੰ। ਤੁਹਾਨੂੰ ਪਤਾ ਹੀ ਹੋਊਗਾ ਵੀ 2 ਜਿਹੜੇ ਇਹਨਾਂ ਦੇ ਫੇਟਲ ਕਰੈਸ਼ ਹੋਏ ਸੀ ਜਿਹਦੇ ਵਿੱਚ 346 ਲੋਕਾਂ ਦੀ ਮੌਤ ਹੋ ਗਈ ਸੀ। ਬਿਲਕੁਲ, ਇਹਨਾਂ ਨੇ ਜਿਹੜਾ ਆ ਕੁਝ ਸਮੇਂ ਦੇ ਲਈ ਜਿਹੜੀ 737 ਮੈਕਸ ਉਸ ਦੀ ਪ੍ਰੋਡਕਸ਼ਨ ਆ ਉਸ ਨੂੰ ਹੁਣ ਸ਼ਟ ਡਾਊਨ ਕੀਤਾ ਹੈ, ਕਿਉਂਕਿ ਬੀਤੇ ਦਿਨਾਂ ਦੇ ਵਿੱਚ ਇੱਕ ਹੋਰ ਰਿਪੋਰਟ ਹੋਈ ਸੀ ਵੀ 737 ਦੇ ਵਿੱਚ ਕਹਿੰਦੇ ਫਿਰ ਵੀ ਜਿਹੜੇ ਜਾਲੀ ਪੁਰਜੇ ਜਾਂ ਕਹਿ ਲਓ ਵੀ ਇੱਦਾਂ ਦੇ ਪੁਰਜੇ ਜਿਹੜੇ ਉਹ ਲਾਏ ਜਾ ਰਹੇ ਸੀ ਜਿਹਦੇ ਨਾਲ ਜਿਹੜਾ ਲਗਾਤਾਰ ਖਤਰਾ ਬਰਕਰਾਰ ਸੀ ਬਾਰ-ਬਾਰ ਬੋਇੰਗ ਨੂੰ ਕਹੇ ਜਾਣ ਤੋਂ ਬਾਅਦ ਦੇ ਵਿੱਚ ਵੀ। ਇਸ ਦੇ ਨਾਲ ਜਿਹੜੇ ਮੁਲਕਾਂ ਦੇ ਕੋਲ 737 ਜਾਂ ਏਅਰਲਾਈਨਸ ਦੇ ਕੋਲ ਇਹਨਾਂ ਨੇ ਜਹਾਜ਼ ਖਰੀਦੇ ਆ ਜਾਂ ਉਹਨਾਂ ਨੂੰ ਇਹਨਾਂ ਦੇ ਪਾਰਟਸ ਦੀ ਜਿਹੜੀ ਜ਼ਰੂਰਤ ਹੋਊਗੀ ਉਸ ਦੇ ਵਿੱਚ ਕਾਫੀ ਅੜਚਣਾਂ ਜਿਹੜੀਆਂ ਆ ਉਹ ਆ ਸਕਦੀਆਂ ਆ। 737 ਮੈਕਸ ਜਿਹੜਾ ਇਹ ਜਹਾਜ਼ ਆ ਕਹਿੰਦੇ ਵੀ ਬੋਇੰਗ ਦਾ ਮੋਸਟ ਪੋਪੂਲਰ ਸਭ ਤੋਂ ਜ਼ਿਆਦਾ ਜਿਹੜਾ ਚੱਲਣ ਵਾਲਾ ਪੈਸੰਜਰ ਜੈਟ ਉਹ ਗਿਣਿਆ ਜਾਂਦਾ ਹੈਗਾ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਕਹਿੰਦੇ ਜਿਹੜੀ ਪਰਡਿਊ ਫਾਰਮੇਸੀ ਜਿਹੜੀ ਹੈਗੀ ਆ ਉਸ ਦੇ ਵਿੱਚੋਂ ਜਿਹੜੀ ਸੈਕੂਲਰ ਪਰਿਵਾਰ ਸੀਗਾ ਉਹਨਾਂ ਨੇ 2008 ਤੋਂ 2017 ਦੇ ਵਿੱਚ $10 ਬਿਲੀਅਨ ਕਢਾ ਕੇ ਆਪਣੇ ਖਾਤਿਆਂ ਦੇ ਵਿੱਚ ਜਿਹੜਾ ਉਹ ਪਵਾਇਆ ਹੈਗਾ ਆ। ਇਸ ਤੋਂ ਪਹਿਲਾਂ ਕਹਿੰਦੇ 1995 ਤੋਂ 2007 ਦੇ ਦਰਮਿਆਨ ਉਹਨਾਂ ਨੇ $1.3 ਬਿਲੀਅਨ ਜਿਹੜੇ ਆ
ਉਹ ਕਢਾਏ ਸੀਗੇ। ਸੈਕੂਲਰ ਜਿਹੜਾ ਪਰਿਵਾਰ ਹੈਗਾ ਉਹ ਓਨ ਕਰਦਾ ਹੈ ਪਰਡਿਊ ਫਾਰਮਾ ਨੂੰ, ਅਤੇ ਉਹਨਾਂ ਦੇ ਉੱਤੇ ਇਹ ਪਰਡਿਊ ਫਾਰਮਾ ਦੇ ਉੱਤੇ ਬਹੁਤ ਜਿਹੜੇ ਵੱਡੇ ਜਿਹੜੇ ਦੋਸ਼ ਸੀਗੇ ਵੀ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਓਪੀਆਇਡ ਕ੍ਰਾਈਸਿਸ ਜਿਹੜਾ ਆ ਉਹ ਇਹਨਾਂ ਦੇ ਕਰਕੇ ਆਇਆ ਆ, ਕਿਉਂਕਿ ਉਹਨਾਂ ਦੀ ਜਿਹੜੀ ਇੱਕ ਜਿਹੜੀ ਓਪੀਆਇਡ ਦੇ ਨਾਲ ਭਰੀ ਹੋਈ ਜਿਹੜੀ ਦਵਾਈ ਆ ਆਕਸੀ ਜਿਹੜੀ ਕੰਟੇਨ ਆ ਉਹ ਲੋਕਾਂ ਨੂੰ ਉਸ ਦੀ ਜਿਹੜੀ ਆ ਲੱਤ ਲੱਗ ਚੁੱਕੀ ਹੋਈ ਆ, ਅਤੇ ਆਲਰੇਡੀ ਇਸ ਦੇ ਬਾਰੇ ਜਿਹੜੀ ਆ ਕਈ ਪ੍ਰੋਬਲਮਸ ਆ ਉਹ ਹੈਗੀਆਂ ਆ। ਹਜ਼ਾਰਾਂ ਹੀ ਲੋਕ ਹਰ ਸਾਲ ਇਸ ਓਪੀਆਇਡ ਦੀ ਓਵਰਡੋਸਿਸ ਦੇ ਕਰਕੇ, ਉਸ ਦੇ ਨਸ਼ੇ ਦੇ ਕਰਕੇ ਜਿਹੜੇ ਉਹ ਮਰ ਰਹੇ ਨੇ ਜੀ। ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ, ਕਿਉਂਕਿ ਸਾਡੇ ਅੱਜ ਗੈਸਟ ਆਏ ਹੋਏ ਆ ਜੌਨ ਮੈਕਲੇਰਨ, ਸਿੱਖ ਅਮਰੀਕਨ ਇੰਸਟੀਚਿਊਟ ਦੇ ਡਾਇਰੈਕਟਰ। ਉਸ ਤੋਂ ਪਹਿਲਾਂ ਇੱਕ ਖਬਰ ਜ਼ਰੂਰ ਰਾਜਕਨਵੀਰ ਸਿੰਘ ਜੀ ਸਾਂਝੀ ਕਰੂੰਗਾ, ਜਿੱਥੇ ਕਿ ਪੂਰੇ ਮੁਲਕ ਦੇ ਵਿੱਚ ਜਿਹੜੇ ਸਿੱਖ ਹੈਗੇ ਆ, ਚਾਹੇ ਉਹ ਆਰਮੀ ਹੋਵੇ ਚਾਹੇ ਪੁਲਿਸ ਫੋਰਸਿਸ ਹੋਣ, ਉਹਦੇ ਵਿੱਚ ਬੜੇ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹੈਗੇ ਆ। ਕੱਲ੍ਹ ਦੀ ਇੱਕ ਖਬਰ ਆਈ ਆ ਵੀ ਹਾਂਗਕਾਂਗ ਦੀ ਜਿਹੜੀ ਪ੍ਰਿਜ਼ਨ ਸਿਸਟਮ ਆ ਉੱਥੇ ਵੀ ਇੱਕ ਜਿਹੜੀ ਦਸਤਾਰਧਾਰੀ ਬੀਬੀ ਆ ਉਸ ਨੂੰ ਜੋਬ ਜਿਹੜੀ ਜੁਆਇਨ ਕੀਤੀ ਆ, ਜਿਹੜਾ ਬਹੁਤ ਹੀ ਵਧੀਆ ਕੰਮ ਹੈਗਾ। ਆਲਮੋਸਟ ਹਰ ਇੱਕ ਮੁਲਕ 'ਚ ਆਪਾਂ ਦੇਖਦੇ ਹੈਗੇ ਆ ਦਸਤਾਰਧਾਰੀ ਸਿੱਖ ਜਿਹੜੇ ਆ ਹਰ ਫੀਲਡ 'ਚ ਹੈਗੇ ਆ। ਸੋ ਉਹਦੀ ਫੋਟੋ ਵੀ ਆਪਾਂ ਸ਼ੇਅਰ ਕੀਤੀ ਫੇਸਬੁੱਕ 'ਤੇ, ਨਿਊਜ਼ ਵੀ ਸ਼ੇਅਰ ਕੀਤੀ ਆ, ਕਿਸੇ ਨੇ ਪੜ੍ਹਨੀ ਹੋਵੇ ਉਹ ਫੇਸਬੁੱਕ 'ਤੇ ਵੀ ਪੜ੍ਹ ਸਕਦਾ ਹੈ। ਜੀ ਬਿਲਕੁਲ, ਇੱਥੇ ਜਿਹੜਾ ਆਪਣੀਆਂ ਖਬਰਾਂ ਦਾ ਬੁਲੇਟਿਨ ਆਪਾਂ ਜਿਹੜਾ ਇੱਥੇ ਜਿਹੜਾ ਹੁਣ ਸਮਾਪਤ ਕਰਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਣੇ ਨਾਲ ਸਿੱਖ ਅਮਰੀਕਨ ਇੰਸਟੀਚਿਊਟ ਦੇ ਜਿਹੜੇ ਸਾਬਕਾ US ਨੇਵੀ ਦੇ ਜਿਹੜੇ ਜੌਨ ਮੈਕਲੇਰਨ ਉਹ ਆਪਣੇ ਨਾਲ ਜਿਹੜੇ ਜੁੜਨਗੇ ਅਤੇ ਉਹ ਗੱਲਬਾਤ ਆਪਣੇ ਨਾਲ ਕਰਨਗੇ, ਅਤੇ ਜੋ ਵੀ ਉੱਥੇ ਬੱਚਿਆਂ ਦੇ ਲਈ ਜਿਹੜਾ ਉਹ ਕਰ ਰਹੇ ਨੇ, ਕੀ ਕੁਛ ਉੱਥੇ ਹੈਗੀਆਂ ਨੇ ਚੀਜ਼ਾਂ, ਕਿਹੜੇ ਪਾਸੇ ਨੂੰ ਜਿਹੜੇ ਬੱਚੇ ਉੱਧਰ ਜਾ ਸਕਦੇ ਨੇ, ਉਸ ਦੇ ਬਾਰੇ ਆਪਣੇ ਨਾਲ ਉਹ ਗੱਲਬਾਤ ਕਰਨ ਦੇ ਲਈ ਆਪਣੇ ਕੋਲ ਪਹੁੰਚੇ ਹੋਏ ਨੇ। ਸੋ ਜ਼ਰੂਰ ਆਪਾਂ ਉਹਨਾਂ ਨੂੰ ਸਟੂਡੀਓ ਦੇ ਵਿੱਚ ਇਸ ਬ੍ਰੇਕ ਤੋਂ ਬਾਅਦ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ, ਅਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।